पंजाबी रेडियो यूएस सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਤੋਂ ਆਪਾਂ ਖਬਰਸਾਰ ਜਾਣਦੇ ਹਾਂ ਕਿ ਕੀ ਕੁਛ ਚੱਲ ਰਿਹਾ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਚੱਲਦਾ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰ ਦਾ, ਜਿਹੜੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੀ ਤੋਂ, ਜਿਨ੍ਹਾਂ ਦਾ ਫੋਨ ਨੰਬਰ 4082722500, ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਬਚਿੱਤਰ ਸਿੰਘ ਜੀ ਚਾਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਤੇ ਮਨਜੀਤ ਕੌਰ ਤੱਕਰ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ, ਜੱਸੀ ਗਿੱਲ ਤੇ ਪ੍ਰਿੰਸੀਪਲ ਅਵਤਾਰ ਸਿੰਘ ਜੀ ਪੰਨੂ ਬੇਕਰਸਫੀਲਡ ਤੋਂ, ਸਟੋਨ ਸਰਕਲ ਵਾਲੇ ਸੀਨੀਅਰਸ ਬੇਕਰਸਫੀਲਡ ਤੋਂ, ਜਗਤਾਰ ਸਿੰਘ ਅਨੰਦਪੁਰੀ ਜੂਨੀਅਰ ਸਿਟੀ ਤੋਂ, GN ਲੂਬ ਐਂਡ ਟਰੱਕ ਵਾਸ਼ ਵਾਲੇ ਜੋ ਆਇਲ ਵੀ ਚੇਂਜ ਕਰਦੇ ਨੇ, ਏਅਰ ਬ੍ਰੇਕ ਦਾ ਕੰਮ ਵੀ ਕਰਦੇ ਨੇ। ਇਹਨਾਂ ਤੋਂ ਨਵੇਂ ਅਤੇ ਪੁਰਾਣੇ ਤੁਸੀਂ ਟਾਇਰ ਵੀ ਲੈ ਸਕਦੇ ਹੋ। ਇਹਨਾਂ ਦੀਆਂ ਦੋ ਲੋਕੇਸ਼ਨਾਂ ਨੇ, ਸੈਂਟਾਨੀਲਾ ਅਤੇ ਮਡੇਰਾ ਦੇ ਵਿੱਚ। ਇਹਨਾਂ ਦਾ ਫੋਨ ਨੰਬਰ 2092771013। ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਅਤੇ ਗੱਲਬਾਤ ਸ਼ੁਰੂ ਕਰਦੇ ਹਾਂ ਜੀ ਕਾਂਗਰਸ ਤੋਂ। ਅਤੇ ਕਾਂਗਰਸ ਸਰਕਾਰ ਦੇ ਵਿਰੁੱਧ ਬੇਭਰੋਸਗੀ ਦਾ ਮਤਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ, ਪਹਿਲਾਂ ਵੀ ਦੋ ਪਾਰਟੀਆਂ ਬੇਵਸਾਈ ਮਤਾ ਲਿਆਉਣ ਦੀ ਕੋਸ਼ਿਸ਼ ਕਰਦੀਆਂ ਪਈਆਂ। ਇੱਕ ਤੇ ਹੈਗੀ ਆ TDP ਔਰ ਦੂਸਰੀ ਹੈਗੀ ਆ YSR ਕਾਂਗਰਸ। ਇਹਨਾਂ ਨੇ 2 ਵਾਰੀ ਮਤਾ ਲਿਆਉਣ ਦਾ ਯਤਨ ਕੀਤਾ, ਉਹ ਹਾਲੇ ਤੱਕ ਕਾਮਯਾਬ ਨਹੀਂ ਹੋ ਸਕਿਆ। ਹੁਣ ਕਾਂਗਰਸ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਵੀ ਇਹ ਬੇਭਰੋਸਗੀ ਮਤਾ ਲੈ ਕੇ ਆਉਣਗੇ, ਕਿਉਂਕਿ ਹੁਣ ਹਾਊਸ ਦੇ ਵਿੱਚ 4 ਦਿਨ ਛੁੱਟੀਆਂ ਨੇ। ਇਹ ਮਸਲਾ ਹੁਣ ਜਿਹੜਾ ਉਹ ਮੰਗਲਵਾਰ ਤੱਕ ਪਿਆ ਪੈਣਾ ਵਾ। ਪਰ ਕੁੱਲ ਮਿਲਾ ਕੇ ਜੇ ਦੇਖੀਏ ਤਾਂ ਇਹ ਤੀਸਰੀ ਧਿਰ ਆ ਜਿਹੜੀ ਬੇਵਸਾਹੀ ਮਤਾ ਲੈ ਕੇ ਆਉਣ ਡਈ ਹੈ। ਉਸਦਾ ਹੁਣ ਤੱਕ ਉੱਥੇ ਜੋ ਕੁਛ ਵਾਪਰਦਾ ਪਿਆ, ਬਹੁਤ ਜ਼ਿਆਦਾ ਉੱਥੇ ਕੰਮਕਾਰ ਹੋਇਆ ਨੀਗਾ ਹਾਊਸ ਦੇ ਵਿੱਚ। ਉਤੋਂ ਲੱਗਦਾ ਕਿ ਆ ਜਿਹੜਾ ਕਾਂਗਰਸ ਨੇ ਐਲਾਨ ਕੀਤਾ ਕਿ ਅਸੀਂ ਵੀ ਬੇਵਸਾਹੀ ਮਤਾ ਲੈ ਕੇ ਆਵਾਂਗੇ, ਇਹਦੇ ਵੀ ਉਹਨਾਂ ਨੇ ਛੇਤੀ ਪੈਰ ਨਹੀਂ ਲੱਗਣ ਦੇਣੇ। ਉਹਦਾ ਕਾਰਨ ਇੱਕ ਇਹ ਵੀ ਆ ਕਿ ਦੇਖੋ, ਜਿਹੜੇ 2 ਮਤੇ ਸੀਗੇ ਪਹਿਲਾਂ, ਉਹਦੇ ਤੇ ਸਪੀਕਰ ਨੇ ਗੌਰ ਨਹੀਂ ਕੀਤਾ। ਹਾਲਾਂਕਿ ਇਹ ਰੂਲ ਆ, ਇਹ ਕਾਇਦਾ ਹੈ ਕਿ ਜੇਕਰ ਕੋਈ ਵੀ ਧਿਰ ਇਸ ਤਰ੍ਹਾਂ ਦਾ ਮਤਾ ਲੈ ਕੇ ਆਉਂਦੀ ਹੈ, ਵਿਰੋਧੀ ਧਿਰ ਕੋਈ ਵੀ, ਤਾਂ ਜੇ ਉਹਨਾਂ ਦੇ ਕੋਲ 50 ਮੈਂਬਰ ਪਾਰਲੀਮੈਂਟ ਦੇ ਸਾਈਨ ਆ, ਤਾਂ ਸਪੀਕਰ ਦਾ ਫਰਜ਼ ਬਣਦਾ ਕਿ ਤੁਰੰਤ ਉਹਨਾਂ ਦੀ ਤਸਦੀਕ ਕਰਕੇ ਉਹ ਬੇਭਰੋਸਗੀ ਵਾਲਾ ਮਤਾ ਜਿਹੜਾ, ਬੇਵਸਾਹੀ ਵਾਲਾ ਮਤਾ ਜਿਹੜਾ, ਉਹਦੇ ਤੇ ਨੋਟਿਸ ਜਾਰੀ ਕਰੇ। ਪਰ ਇੱਥੇ ਉਲਟ ਹੋ ਰਿਹਾ। ਸਗੋਂ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੁਝ ਸਮਰਥਕ ਧਿਰਾਂ ਦੇ ਉੱਥੇ ਮੈਂਬਰ ਪਾਰਲੀਮੈਂਟ ਆ, ਉਹ ਜਾ ਕੇ ਹੰਗਾਮਾ ਕਰਦੇ। ਮਤਲਬ ਕਿ ਕੱਲ ਜਿਹੜੀਆਂ 2 ਪਾਰਟੀਆਂ ਸਨ, ਇਹਨਾਂ ਦੇ ਬੇਵਸਾਹੀ ਮਤੇ ਤੇ ਜੇ ਮਾੜੀ ਜੀ ਸਹਿਮਤੀ ਬਣ ਲੱਗੀ, ਤਾਂ ਉਹ ਜਿਹੜੇ ਇਹਨਾਂ ਦੇ ਸਮਰਥਕ ਸੀ ਉਹ ਵੈਲ ਦੇ ਵਿੱਚ ਆ ਕੇ ਬਹਿ ਗਏ। ਉਹਨਾਂ ਨੇ ਕੰਮ ਕਰ ਠੱਪ ਕਰ ਦਿੱਤਾ। ਇੱਥੋਂ ਇਹ ਜਾਪਦਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬੇਵਸਾਹੀ ਮਤਾ ਆਪਣੇ ਵਿਰੁੱਧ ਚਾਹੁੰਦੀ ਨਹੀਂ। ਅਸਲ ਦੇ ਵਿੱਚ ਉਹਨੂੰ ਇਹੋ ਹੀ ਆ ਕਿ ਠੀਕ ਹੈ, ਮੈਜੋਰਟੀ ਤੇ ਉਹਨਾਂ ਦੇ ਹੱਥ 'ਚ ਹੈਗੀ ਆ, ਸਰਕਾਰ ਨੂੰ ਕੋਈ ਖਤਰਾ ਏਦਾਂ ਦਾ ਹੋ ਨਹੀਂ ਸਕਦਾ। ਪਰ ਰੌਲਾ ਇਹ ਆ ਕਿ ਜਦੋਂ ਤਿੱਖੇ ਸਵਾਲ ਹੋਣਗੇ ਹਾਊਸ ਦੇ ਵਿੱਚ, ਤਾਂ ਉਦੋਂ ਇਹਨਾਂ ਦੀ ਹਾਲਤ ਪਤਲੀ ਹੋ ਜਾਣੀ। ਚਾਹੇ ਉਹ ਰਾਫੇਲ ਡੀਲ ਦੇ ਮਾਮਲੇ 'ਚ ਹੈ, ਚਾਹੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ 'ਚ ਹੈ, ਚਾਹੇ ਉਹ ਕਿਸੇ ਹੋਰ ਮਾਮਲੇ 'ਚ ਹੈ, ਕਿਉਂਕਿ ਇਹਨਾਂ ਦੇ ਕੋਲ ਸਪਸ਼ਟ ਕਿਸੇ ਵੀ ਚੀਜ਼ ਦਾ ਕੋਈ ਉੱਤਰ ਨਹੀਂ ਹੈਗਾ। ਸੋ ਲੱਗਦਾ ਇਹੋ ਹੀ ਆ ਕਿ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਆਪਣੀ ਸਾਈਡ ਬਚਾ ਕੇ ਚੱਲਦੀ ਹੈ ਕਿ ਡੰਗ ਟਪਾ ਲਿਆ ਜਾਵੇ। ਸੋ ਲੱਗਦਾ ਇਹੋ ਹੀ ਆ ਕਿ ਬੇਭਰੋਸਗੀ ਵਾਲਾ ਮਤਾ ਜਿਹੜਾ ਕਾਂਗਰਸ ਦਾ, ਇਹਦੇ ਛੇਤੀ ਕਿਤੇ ਇਹਨਾਂ ਨੇ ਪੈਰ ਨਹੀਂ ਲੱਗਣ ਦੇਣੇ। ਜੇ ਲੱਗ ਜਾਂਦੇ ਆ ਤਾਂ ਫਿਰ ਭਾਰਤੀ ਜਨਤਾ ਪਾਰਟੀ ਨੂੰ ਉੱਥੇ ਜਿਹੜੇ ਸਵਾਲ ਦੇ ਜਵਾਬ ਦੇਣੇ ਪੈਣਗੇ, ਉਹ ਬਹੁਤ ਦਿਲਚਸਪ ਹੋਣਗੇ ਜੀ। ਤੇ ਅਗਲੀ ਆਪਾਂ ਗੱਲ ਕਰ ਲੈਂਦੇ ਜੀ, ਭਾਰਤ ਸਰਕਾਰ ਵੱਲੋਂ ਕੈਂਬਰਿਜ ਆਨਲਾਈਨ ਐਨਾਲਿਟਿਕਾ ਨੂੰ ਨੋਟਿਸ। ਦੇਖੋ, ਇਹ ਤੁਹਾਡੇ ਇੱਥੇ ਅਮਰੀਕਾ ਦੇ ਵਿੱਚ ਜਿਹੜਾ ਰੌਲਾ ਪੈਣ ਡਿਆ ਵਾ, ਫੇਸਬੁੱਕ ਦਾ ਡਾਟਾ ਲੀਕ ਹੋਇਆ ਜਿਹੜਾ, ਉਸ ਮਸਲੇ ਨੂੰ ਲੈ ਕੇ, ਤਾਂ ਇੱਥੇ ਭਾਰਤ ਦਾ ਜਿਹੜਾ ਕੰਸਰਨ ਹੈ ਇਸ ਝਗੜੇ ਦੇ ਨਾਲ, ਇਸ ਰੌਲੇ ਦੇ ਨਾਲ, ਉਹ ਇਹ ਆ ਕਿ ਇੱਥੇ ਦੋਸ਼ ਇਹ ਲੱਗਦੇ ਪਏ ਆ ਕਿ ਜਿਹੜੀ ਇਹ ਕੈਂਬਰਿਜ ਐਨਾਲਿਟਿਕਾ ਕੰਪਨੀ ਹੈ, ਡਾਟਾ ਮਾਈਨਿੰਗ ਕੰਪਨੀ ਹੈ ਜਿਹੜੀ, ਉਹਨੇ ਇੱਥੇ 2014 ਦੇ ਵਿੱਚ ਵੀ ਦਖਲ ਦਿੱਤਾ ਚੋਣਾਂ 'ਚ। ਔਰ ਇੱਕ ਦਾਵਾ ਇਹ ਵੀ ਕੀਤਾ ਜਾ ਰਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਕਦੇ ਫੇਸਬੁੱਕ ਨੂੰ ਧਮਕੀਆਂ ਦਿੰਦੀ ਆ, ਕਦੇ ਕੁਛ ਕਰਦੀ ਹੈ, ਕਦੇ ਕੁਛ ਕਰਦੀ ਹੈ। ਖੁਦ ਇਹਨਾਂ ਨੇ ਵੀ 2010 ਦੇ ਵਿੱਚ ਬਿਹਾਰ ਅੰਦਰ ਇਸੇ ਕੰਪਨੀ ਦੀਆਂ ਸੇਵਾਵਾਂ ਲਈਆਂ। ਦੋਸ਼ ਇਹ ਵੀ ਲੱਗਦਾ। ਇੱਥੋਂ ਵੀ ਅਗਲਾ ਇੱਕ ਹੋਰ ਦੋਸ਼ ਲੱਗਦਾ ਕਿ ਨਿਤਿਸ਼ ਕੁਮਾਰ ਦੀ ਪਾਰਟੀ ਦਾ ਇੱਕ ਬਹੁਤ ਵੱਡਾ ਆਗੂ ਆ, ਉਹਦਾ ਮੁੰਡਾ ਇਸੇ ਹੀ ਕੰਪਨੀ ਦੀ ਇੰਡੀਅਨ ਬ੍ਰਾਂਚ ਦਾ ਹੈਡ ਹੈ। ਇਸ ਤਰ੍ਹਾਂ ਦੇ ਦੋਸ਼ ਵੀ ਲੱਗਦੇ। ਹੁਣ ਕੈਂਬਰਿਜ ਐਨਾਲਿਟਿਕਾ ਨੂੰ ਇਹਨਾਂ ਨੇ ਨੋਟਿਸ ਭੇਜਿਆ, 31 ਮਾਰਚ ਤੱਕ ਜਵਾਬ ਮੰਗਿਆ। ਵੈਸੇ ਇਹ ਵੀ ਸੁਣਨ ਦੇ ਵਿੱਚ ਆਇਆ, ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਕਿ 2019 ਦੀਆਂ ਚੋਣਾਂ ਲਈ ਵੀ ਭੱਜ ਨੱਠ ਕਰਦੀਆਂ ਪਈਆਂ ਕੰਪਨੀਆਂ, ਜਿਹੜੀਆਂ ਤਨਜ਼ੀਮਾਂ ਨੇ, ਸਿਆਸਤ ਦੀਆਂ ਤਨਜ਼ੀਮਾਂ ਨੇ,
कि इस कंपनी तो असीं सेवावां लै सकीए। हुण इस दौर दे विच एक पासे फेसबुक नूं धमकी आ, दूसरे पासे एक दूजे ते इल्जाम तराशी आ, तां इह किते ना किते पखंड जिहा लगदा है। पखंड इस करके मैं कहण डिया वां कि जिहड़ी फेसबुक आ ਇਹਦੇ ਤੋਂ ਤੇ ਬਹੁਤ ਸਾਰਾ ਰੁਪਈਆ ਲੈਂਦੇ ਆ। ਅੱਜ ਦਾ ਉੜੀਸਾ ਦੇ ਵਿੱਚ ਇੱਕ ਪ੍ਰੋਗਰਾਮ ਚੱਲਦਾ ਸ਼ੀ ਮੀਨਸ ਬਿਜ਼ਨਸ, ਉਹ ਉਹਨਾਂ ਦਾ ਸਪਾਂਸਰਡ ਆ ਫੇਸਬੁੱਕ ਵਾਲਿਆਂ ਦਾ। ਜੇ ਆਂਧਰਾ ਦੀ ਗੱਲ ਕਰੀਏ ਉੱਥੇ ਫਾਈਬਰ ਪ੍ਰੋਗਰਾਮ ਉਹਨਾਂ ਦਾ ਸਪਾਂਸਰਡ ਆ। ਇੱਥੋਂ ਦੇ ਇੰਡੀਅਨ ਰੇਲਵੇ ਸਟੇਸ਼ਨ ਤੇ ਜਿਹੜੀ ਫ੍ਰੀ ਇੰਟਰਨੈਟ ਦੀ ਸੇਵਾ ਉਹ ਉਹਨਾਂ ਦੀ ਸਪਾਂਸਰਡ ਆ। ਇੱਥੋਂ ਤੱਕ ਕਿ ਥੋੜੇ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਨੇ ਬੜੇ ਮਾਣ ਨਾਲ ਆਖਿਆ ਸੀਗਾ ਕਿ ਪੂਰੇ ਸੰਸਾਰ ਦੇ ਵਿੱਚੋਂ ਭਾਰਤ ਇੱਕ ਵਾਹਿਦ ਦੇਸ਼ ਆ ਜਿਹਨੂੰ ਫੇਸਬੁੱਕ ਤੋਂ ਇਹ ਇਮਦਾਦ ਮਿਲਣੀ ਹੈ ਕਿ ਉਹ ਕੁਦਰਤੀ ਆਫਤਾਂ ਲਈ ਜਿਹੜਾ ਪ੍ਰਬੰਧ ਹੈ ਉਹਦੇ 'ਚ ਸਹਿਯੋਗ ਕਰੂਗੇ। ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ ਇਹੋ ਜਿਹੀਆਂ ਕੰਪਨੀਆਂ ਜਿਹੜੀਆਂ ਕਿ ਜਿਹਨੂੰ ਦਿਨ ਬਹੁਤ ਜ਼ਿਆਦਾ ਸਰਮਾਇਆ ਇਕੱਤਰ ਕਰਦੀਆਂ ਪਈਆਂ ਉਹਨਾਂ ਤੋਂ ਸਹਾਇਤਾ ਲਈ ਜਾ ਰਹੀ ਹੈ, ਦੂਸਰੇ ਪਾਸੇ ਧਮਕੀਆਂ ਦਿੱਤੀਆਂ ਜਾ ਰਹੀਆਂ, ਤੀਸਰੇ ਪਾਸੇ ਇਹ ਕੌਤਕ ਰਚਾਰੇ ਆ ਕਿ ਜੀ ਅਸੀਂ ਇਹਨਾਂ ਕੰਪਨੀਆਂ ਤੋਂ ਜਵਾਬਦੇਹੀ ਕਰਦੇ ਪਏ ਜਿਹੜੀਆਂ ਡਾਟਾ ਮਾਈਨਿੰਗ ਨਾਲ ਜੁੜੀਆਂ। ਦੂਜੇ ਪਾਸੇ ਇਹ ਦੋਸ਼ ਲੱਗਦੇ ਪਏ ਇਹਨਾਂ ਤੇ ਕਿ ਆਪ ਉਹਨਾਂ ਤੋਂ ਸੇਵਾਵਾਂ ਲੈਂਦੇ ਜਾਂ ਲੈਣ ਦੀ ਕੋਸ਼ਿਸ਼ ਕਰਦੇ ਪਏ। ਕੁੱਲ ਮਿਲਾ ਕੇ ਉਲਝਣ ਆ, ਗੁੰਝਲਦਾਰ ਮਸਲਾ। ਪਰ ਇਹ ਡਾਟਾ ਮਾਮਲਾ ਜਿਹੜਾ ਅਮਰੀਕਾ ਦੇ ਵਿੱਚ ਠੀਕ ਆ ਕਿ ਟਰੰਪ ਸਾਹਿਬ ਦੇ ਹੱਕ ਦੇ ਵਿੱਚ ਬ੍ਰੇਨ ਵਾਸ਼ ਕੀਤਾ ਗਿਆ ਲੋਕਾਂ ਦਾ, ਜੋ ਵੀ ਹੁਣ ਤੱਕ ਸਕੈਮ ਨਿਕਲਦਾ ਪਿਆ। ਪਰ ਭਾਰਤ ਦੇ ਵਿੱਚ ਡਾਟੇ ਵਾਲਾ ਰੌਲਾ ਹੈ, ਮਸਲਾ ਤੇ ਬਹੁਤ ਗੰਭੀਰ ਆ। ਪਰ ਜੇ ਆਪਾਂ ਓਵਰਆਲ ਦੇਖੀਏ ਤੇ ਇੱਥੋਂ ਦੇ ਲੋਕਾਂ ਦਾ ਡਾਟਾ ਤੇ ਪਹਿਲਾਂ ਹੀ ਪਹੁੰਚ ਚੁੱਕਾ ਜਿੱਥੇ ਪਹੁੰਚਣਾ। ਮਤਲਬ ਆਧਾਰ ਕਾਰਡ ਦੇ ਤੌਰ ਤੇ ਜੇ ਅਸੀਂ ਦੇਖੀਏ ਤਾਂ ਪੂਰੇ ਦੇਸ਼ ਦਾ ਤਕਰੀਬਨ ਇੱਕ ਵਰਗ ਹੈ ਜਿਹੜਾ ਲਗਭਗ 1 ਅਰਬ ਤੋਂ ਵੀ ਵੱਧ ਜਿਹਦੀ ਗਿਣਤੀ ਹੈ ਉਹ ਆਪਣਾ ਸਾਰਾ ਬਾਇਓਮੈਟ੍ਰਿਕ ਡਾਟਾ ਗੌਰਮੈਂਟ ਨੂੰ ਦੇ ਚੁੱਕਾ। ਔਰ ਇੰਨੀਆਂ ਰਿਪੋਰਟਾਂ ਨੇ ਸਾਡੇ ਕੋਲ ਕਿ ਗਿਣਦਿਆਂ ਗਿਣਤੀ ਭੁੱਲ ਜਾਂਦੀ ਆ, ਜਿਹਦੇ ਵਿੱਚ ਇਹ ਖੁਲਾਸਾ ਹੁੰਦਾ ਹੈ ਕਿ ਬਾਇਓਮੈਟ੍ਰਿਕ ਡਾਟਾ ਲੀਕ ਹੁੰਦਾ। ਸੋ ਜਿਹੜੇ ਦੇਸ਼ ਦੀ ਜਨਤਾ ਪਹਿਲਾਂ ਹੀ ਆਪਣਾ ਡਾਟਾ ਜਿਹੜਾ ਉਹ ਸੌਂਪ ਚੁੱਕੀ ਹੈ ਗੌਰਮੈਂਟ ਨੂੰ, ਉਹ ਗੌਰਮੈਂਟ ਹੁਣ ਦੂਸਰੀ ਕੰਪਨੀ ਤੇ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਕਰਦੀ ਪਈ ਆ ਕਿ ਡਾਟਾ ਲੀਕ ਕਰਦੇ ਆ ਜਾਂ ਇਹ ਇਲੈਕਸ਼ਨ ਦੇ ਵਿੱਚ ਇਨਫਲੂਐਂਸ ਕਰਦੇ ਆ। ਤਾਂ ਇਹ ਮੇਰੇ ਗੱਲ ਦੇ ਨਾਲ ਬੜੀ ਹਾਸੋਹੀਣੀ ਜੀ ਗੱਲ ਆ ਕਿ ਡਾਟਾ ਤੇ ਤੁਸੀਂ ਖੁਦ ਲੋਕਾਂ ਦਾ ਇਕੱਠਾ ਕਰਕੇ ਗਾਂ ਦੀ ਗਾਂ ਪਤਾ ਨਹੀਂ ਕਿੱਥੇ ਵੰਡ ਦਿੱਤਾ। ਜੀ ਬਿਲਕੁਲ, ਇਹ ਜਿਹੜੀਆਂ ਤੁਸੀਂ ਕਹਿੰਦੇ ਆ ਇਹ ਧਮਕੀਆਂ ਦਿੰਦੇ, ਬਿਲਕੁਲ ਦਿਖਾਵਾ ਆ। ਅੱਗੇ ਗੱਲ ਕਰਦੇ ਹਾਂ ਜੀ ਸੁਖਬੀਰ ਬਾਦਲ ਦੀ। ਸੁਖਬੀਰ ਨੇ ਕਮਿਸ਼ਨ ਨੂੰ ਜਵਾਬ ਭੇਜਿਆ। ਦੇਖੋ, ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦਾ ਸੀਗਾ ਕਿ ਮੈਂ ਕਮਿਸ਼ਨ ਨੂੰ ਕੁਛ ਮੰਨਦਾ ਹੀ ਨਹੀਂਗਾ। ਇਹ ਕਮਿਸ਼ਨ ਹੈ ਜਿਹੜਾ ਕਾਂਗਰਸ ਦਾ ਕਮਿਸ਼ਨ ਹੈ ਤੇ ਮੈਂ ਤੇ ਇਹਦੇ ਕੋਲ ਨਹੀਂ ਜਾਊਂਗਾ। ਹੁਣ ਨਹੀਂ ਜਾਊਂਗਾ, ਜਵਾਬ ਨਹੀਂ ਦੇਊਂਗਾ ਤੇ ਹੁਣ ਜਵਾਬ ਕੱਲ ਦੇ ਮਤਲਬ ਵਿਚਲਾ ਰਸਤਾ ਕੱਢ ਲਿਆ ਕਿ ਆਪ ਉੱਥੇ ਜਾ ਕੇ ਪੇਸ਼ ਹੋ ਕੇ ਆਪਣੀ ਗੱਲ ਨਹੀਂ ਕਹਿਣੀ, ਲਿਖਤੀ ਜਵਾਬ ਦੇ ਕੇ ਕੰਮ ਨਿਬੇੜ ਦੇਣਾ। ਕਿਉਂਕਿ ਇਹ ਕਮਿਸ਼ਨ ਹੈ ਜਿਹੜਾ ਉਹ ਇੱਕ ਧਾਰਾ ਦੇ ਅਧੀਨ ਬਣਿਆ, ਯਾਨੀ ਸਰਕਾਰੀ ਕਮਿਸ਼ਨ ਹੈ। ਇਹਦੇ ਕੋਲ ਪਾਵਰਾਂ ਨੇ, ਅਥਾਰਟੀ ਹੈ, ਇਹਦੇ ਕੋਲ ਤਾਕਤ ਆ। ਤਾਂ ਕਿਤੇ ਨਾ ਕਿਤੇ ਉਸ ਤੋਂ ਬਚਣ ਲਈ ਇਹਨਾਂ ਨੇ ਜਵਾਬ ਭੇਜ ਦਿੱਤਾ। ਜਵਾਬ ਜਿਹੜਾ ਭੇਜਿਆ ਸੁਖਬੀਰ ਸਿੰਘ ਬਾਦਲ ਨੇ ਉਹਦੇ 'ਚ ਆਖਿਆ ਕਿ ਪੰਜਾਬ ਪੁਲਿਸ ਦਾ ਪ੍ਰਬੰਧ ਹੈ ਜਿਹੜਾ ਉਹ ਅਮਨ ਕਾਨੂੰਨ ਦੀ ਸਥਿਤੀ ਦੇਖਦਾ ਸੀਗਾ ਤੇ ਜਿਹੜਾ DGP ਮੌਜੂਦਾ ਕਾਂਗਰਸ ਸਰਕਾਰ ਦਾ ਉਹੀ DGP ਉਦੋਂ ਸਾਡੀ ਸਰਕਾਰ ਵੇਲੇ ਹੁੰਦਾ ਸੀਗਾ। ਮਤਲਬ ਕਿ ਸਾਡੇ ਹੱਥ ਤੇ ਕੁਛ ਵੀ ਨਹੀਂ ਹੈ। ਤੁਸੀਂ ਪੁੱਛ ਲਓ ਜੋ ਵੀ ਕਰਨਾ ਹੈ, ਤੁਸੀਂ ਜੋ ਵੀ ਪੁੱਛਣਾ ਹੈ DGP ਨੂੰ ਪੁੱਛ ਲਓ। ਇਹ DGP ਉਦੋਂ ਵੀ ਹੁੰਦਾ ਸੀਗਾ। ਹੁਣ ਦੂਜੀ ਚੀਜ਼ ਜਿਹੜੀ ਹੈ ਉਹ ਇੱਕ ਬੜੀ ਦਿਲਚਸਪ ਆ ਕਿ ਇਹ DGP ਕਹਿੰਦੇ ਆ ਕਿ ਆਹ ਵਾਲਾ ਮੌਕੇ ਵਾਲਾ, ਪਰ ਜਦੋਂ ਇਹ ਸਾਰਾ ਕੁਛ ਵਾਪਰਦਾ ਪਿਆ ਸੀ ਉਦੋਂ DGP ਇਹ ਨਹੀਂ ਸੀ, ਉਸ ਤੋਂ ਪਹਿਲਾਂ DGP ਇਹ ਹੋਣ ਵਾਲੇ ਦੀ ਗੱਲ ਕਰਦੇ ਪਏ। ਦੂਜੀ ਗੱਲ ਇਹ ਆ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਹੋਮ ਮਿਨਿਸਟਰੀ ਦੇ ਤਹਿਤ ਹੁੰਦੀ ਹੈ, ਜੋ ਸਾਡੀ ਲੋਕਲ ਹੋਮ ਮਿਨਿਸਟਰੀ ਆ। ਤੇ ਹੋਮ ਮਿਨਿਸਟਰੀ ਕਿਹਦੇ ਕੋਲ ਸੀਗੀ? ਸੁਖਬੀਰ ਸਿੰਘ ਬਾਦਲ ਕੋਲ। ਯਾਨੀ ਸੁਖਬੀਰ ਸਿੰਘ ਬਾਦਲ ਨੇ ਇੱਕ ਪਾਸੇ ਕਮਿਸ਼ਨ ਤੋਂ ਬਚਣ ਲਈ ਲਿਖਤੀ ਜਵਾਬ ਵਾਲਾ ਜਿਹੜਾ ਉਹ ਰਸਤਾ ਕੱਢਿਆ, ਦੂਸਰੇ ਪਾਸੇ ਇਹ ਰਸਤਾ ਕੱਢ ਲਿਆ ਕਿ ਪੰਜਾਬ ਪੁਲਿਸ ਹੀ ਜਾਣੇ ਜਾਂ ਤੁਸੀਂ ਜਾਣੋ, ਮੈਂ ਤੇ ਵਿੱਚ ਹੈ ਹੀ ਨਹੀਂ ਗਾ। ਪਰ ਅਸਲ ਦੇ ਵਿੱਚ ਜ਼ਿੰਮੇਵਾਰੀ ਕਿ ਸੁਖਬੀਰ ਸਿੰਘ ਬਾਦਲ ਦੀ ਬਣਦੀ ਹੈ। ਹੁਣ ਇਸ ਗੱਲ ਤੋਂ ਭੱਜਦੇ ਪਏ ਆ, ਪਰ ਇੱਥੇ ਵੀ ਇਹ ਟੈਂਟਾ ਮੁੱਕਣਾ ਨਹੀਂ, ਕਿਉਂਕਿ ਰੌਲਾ ਕਮਿਸ਼ਨ ਦਾ ਤੇ ਇਹਨਾਂ ਦਾ ਇਹ ਆ ਕਿ ਇਹਨਾਂ ਨੇ ਉਸ ਸਮੇਂ ਦੇ ਗਵਰਨਰ ਨੂੰ ਜਾ ਕੇ ਇੱਕ ਮੈਮੋਰੰਡਮ ਦਿੱਤਾ ਸੀ ਜਿਹਦੇ 'ਚ ਮੰਗ ਕੀਤੀ ਸੀਗੀ ਕਿ ਜਾਂਚ ਪੜਤਾਲ ਕਰਵਾਓ ਕਿਉਂਕਿ ਬੇਅਦਬੀ ਦੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਤਾਂ ਕਮਿਸ਼ਨ ਇਹ ਪੁੱਛਦਾ ਹੈ ਕਿ ਜਿਹੜਾ ਤੁਸੀਂ ਉਹ ਮੈਮੋਰੰਡਮ ਦਿੱਤਾ ਸੀਗਾ, ਮੰਗ ਪੱਤਰ ਦਿੱਤਾ ਸੀਗਾ, ਉਹ ਸਬੂਤ ਕਿੱਥੇ ਆ, ਉਹ ਤੱਥ ਕਿੱਥੇ ਆ ਜਿਹਦੇ ਆਧਾਰ ਤੇ ਤੁਸੀਂ ਜਾ ਕੇ ਉਹ ਮੈਮੋਰੰਡਮ ਦੇ। ਸੋ ਇਸੇ ਗੱਲ ਤੇ ਸੁਖਬੀਰ ਬਾਦਲ ਫਸਦਾ। ਪਰ ਹੁਣ ਸੁਖਬੀਰ ਬਾਦਲ ਨੇ ਬਸ ਵਿਚਲਾ ਰਸਤਾ ਕੱਢਿਆ। ਦੇਖੋ ਕਮਿਸ਼ਨ ਉਹਨੂੰ ਰਾਇਤ ਦਿੰਦਾ
ਜਾਂ ਇਸ ਮਸਲੇ ਨੂੰ ਅੱਗੇ ਤੋਰਦਾ। ਪਰ ਸੁਖਬੀਰ ਬਾਦਲ ਜਿਹੜੀ ਗੱਲ ਕਹਿੰਦਾ ਸੀਗਾ ਕਿ ਮੈਂ ਤੇ ਇਸ ਕਮਿਸ਼ਨ ਨੂੰ ਮੰਨਦਾ ਨਹੀਂ, ਮੈਂ ਤਾਂ ਰੱਦ ਕਰਦਾ, ਉਹ ਗੱਲ ਖੁਦ ਹੀ ਰੱਦ ਹੋ ਗਈ, ਕਿਉਂਕਿ ਇਹਨਾਂ ਨੇ ਜਵਾਬ ਆਖਰ ਉਹਨੂੰ ਭੇਜ ਦਿੱਤਾ। ਜੇ ਕਮਿਸ਼ਨ ਨੂੰ ਕੁਛ ਮੰਨਦੇ ਹੀ ਨਹੀਂ ਤੇ ਫਿਰ ਜਵਾਬ ਕਾਹਨੂੰ ਭੇਜਣਾ ਸੀ। ਬਿਲਕੁਲ ਜੀ, ਪਿੱਛੇ ਪਰਤ ਜਾਂਦੇ ਆ, ਆਪਣੀਆਂ ਗੱਲਾਂ ਤੋਂ ਹੀ ਪਰਤ ਜਾਂਦੇ ਆ। ਤੇ ਅੱਗੇ ਕੈਗ ਦੀ ਰਿਪੋਰਟ ਦੀ ਜੇ ਗੱਲ ਕਰੀਏ ਤਾਂ ਉਸ ਦੇ ਖੁਲਾਸਾ ਕੀਤਾ ਕਿ ਨਸ਼ੇ ਵਾਲੇ ਕੇਸਾਂ 'ਚ ਪੁਲਿਸ ਦੀ ਭੂਮਿਕਾ ਸ਼ੱਕੀ। ਕੈਗ ਦੀਆਂ ਜਿੰਨੀਆਂ ਵੀ ਰਿਪੋਰਟਾਂ ਹੁਣ ਤੱਕ ਆਈਆਂ ਨੇ, ਆ ਜਿਹੜੀਆਂ ਸਾਡੇ ਇਹ ਸਾਹਮਣੇ ਇਹਨਾਂ ਦਿਨਾਂ ਦੇ ਸਾਹਮਣੇ, ਸਾਰੀਆਂ ਦੀਆਂ ਸਾਰੀਆਂ ਰਿਪੋਰਟਾਂ ਜਿਹੜੀਆਂ ਉਹ ਪੰਜਾਬ ਦੀ ਜਿਹੜੀ ਵਿਵਸਥਾ, ਚਾਹੇ ਉਹ ਪ੍ਰਸ਼ਾਸਕੀ ਵਿਵਸਥਾ ਹੋਵੇ, ਚਾਹੇ ਉਹ ਪੁਲਿਸੀਆ ਵਿਵਸਥਾ ਹੋਵੇ, ਸਾਰਿਆਂ ਨੂੰ ਹੀ ਮੈਂ ਕਹੂੰਗਾ ਕਿ ਇੱਕੋ ਰਸਤੇ ਬਣਦੀਆਂ ਜਿੰਨੀਆਂ ਵੀ ਰਿਪੋਰਟਾਂ ਆਈਆਂ ਕਿ ਇਹਨਾਂ ਨੇ ਕੱਖ ਨਹੀਂ ਕੀਤਾ। ਆਹ ਹੁਣ ਕੈਗ ਦੀ ਰਿਪੋਰਟ ਜਿਹੜੀ ਕੱਲ ਅਕਾਲੀਆਂ ਦੇ ਰਾਜ 'ਚ ਆਈ ਹੈ ਕਿ 2013 ਤੋਂ 2017 ਦੇ ਦਰਮਿਆਨ 82,450 ਕਿਲੋਗ੍ਰਾਮ ਨਸ਼ੇ ਦੀ ਰਿਕਵਰੀ ਹੋਈ ਹੈ, ਕਿਤੇ ਕੋਈ ਛੋਟੀ ਰਿਕਵਰੀ ਹੈ। ਫਿਰ ਕੈਗ ਦੀ ਰਿਪੋਰਟ 'ਚ ਇਹ ਖੁਲਾਸਾ ਹੋ ਗਿਆ ਕਿ ਮਿੱਥੇ ਖਰਚ ਤੋਂ 40,000 ਕਰੋੜ ਰੁਪਈਏ ਦਾ ਵੱਧ ਖਰਚ ਕਰ ਗਏ ਅਕਾਲੀ, ਔਰ ਇੱਥੋਂ ਤੱਕ ਕਿ ਸੈਂਕੜੇ ਕਰੋੜ ਯਾਨੀ 500 ਤੋਂ ਵੱਧ ਕਰੋੜ ਰੁਪਈਏ ਦੀ ਰਕਮ ਏਦਾਂ ਦੀ ਸੀ ਜੋ ਟੈਕਸਾਂ ਦੇ ਰੂਪ ਦੇ ਵਿੱਚ ਛੱਡ ਦਿੱਤੀ ਗਈ, ਜਾਂ ਬੇਈਮਾਨੀ ਦੇ ਨਾਲ ਜਿਹੜੇ ਲੋਕ ਕੰਮ ਕਰਦੇ ਸੀ, ਵੱਡੇ ਕਾਰੋਬਾਰੀ ਸੀ, ਉਹਨਾਂ ਨੂੰ ਲੁਟਾ ਦਿੱਤੀ। ਹੁਣ ਇੱਕ ਆ ਜਿਹੜੀ ਆ ਇਹ ਵੀ ਦਿਲਚਸਪ ਰਿਪੋਰਟ ਆ। ਇਸ ਰਿਪੋਰਟ ਦੇ ਵਿੱਚ ਕੈਗ ਨੇ ਕੀ ਕਿਹਾ, ਕੈਗ ਕਹਿੰਦੀ ਆ ਕਿ ਦੇਖੋ ਜਿਹੜੇ NDPS ਦੇ ਮੁਕੱਦਮੇ ਹੁੰਦੇ ਆ, ਯਾਨੀ ਨਸ਼ਾ ਵਿਰੋਧੀ ਕਾਨੂੰਨ ਤਹਿਤ ਜੋ ਮਾਮਲੇ ਦਰਜ ਕੀਤੇ ਜਾਂਦੇ ਆ, ਉਹਨਾਂ ਮਾਮਲਿਆਂ 'ਚ ਕਿਤੇ ਨਾ ਕਿਤੇ ਕੋਈ ਗੜਬੜੀ ਹੈ। ਉਹ ਕਹਿੰਦੇ ਕਿ ਗੜਬੜੀ ਜਾਂ ਤੇ ਇਹ ਆ ਕਿ ਪੁਲਿਸ ਅਪਰਾਧੀਆਂ ਦੇ ਨਾਲ ਜਾਂ ਨਸ਼ਾ ਤਸਕਰਾਂ ਦੇ ਨਾਲ ਮਿਲ ਜਾਂਦੀ ਹੈ, ਯਾਨੀ ਮਾਮਲਾ ਦਰਜ ਕਰਨ ਤੋਂ ਬਾਅਦ ਅਪਰਾਧੀਆਂ ਨਾਲ ਮਿਲ ਜਾਂਦੀ ਹੈ, ਜਾਂ ਫਿਰ ਉਹਨਾਂ ਦੇ ਕੋਲ ਸਬੂਤ ਹੀ ਨਹੀਂ ਹੁੰਦੇ, ਐਵੇਂ ਚੱਕ ਕੇ ਬੰਦਾ ਉਹ ਨਸ਼ੇ ਵਾਲੇ ਕੇਸ 'ਚ ਅੜਾ ਦਿੰਦੇ ਆ, ਬਸ ਉਹਨਾਂ ਕੋਲੋਂ ਉਹ ਕਹਾਣੀ ਉੱਥੇ ਕੋਰਟ 'ਚ ਸਾਬਤ ਨਹੀਂ ਹੁੰਦੀ। ਉਹਨਾਂ ਨੇ ਨਾਲ ਫਿਗਰ ਦਿੱਤਾ, ਉਹ ਕਹਿੰਦੇ ਆ ਕਿ ਪਿਛਲੇ ਸਾਲ 532 ਕੇਸਾਂ 'ਚੋਂ 70% ਪੁਲਿਸ ਜਿਹੜੇ ਮੁਲਜ਼ਮ ਸੀਗੇ ਉਹ ਨੁਕਸਦਾਰ ਗਵਾਹੀਆਂ ਕਰਕੇ ਬਰੀ ਹੋ ਗਏ। ਪੁਲਿਸ ਮੁਲਾਜ਼ਮਾਂ ਦੀਆਂ ਨੁਕਸਦਾਰ ਗਵਾਹੀਆਂ ਕਰਕੇ 70% 532 ਕੇਸਾਂ 'ਚ ਉਹ ਕੇਸ ਬਰੀ ਹੋ। ਮਤਲਬ ਕਿ ਜਿਹੜੀ ਅਪਰਾਧ ਦਰ ਦੀ ਜਿਹੜੀ ਸਜ਼ਾ ਦਰ ਹੁੰਦੀ ਹੈ, ਉਹ ਅਪਰਾਧ ਦਰ ਦੀ ਸਜ਼ਾ ਦਰ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਲਨਾਤਮਕ ਤੌਰ ਤੇ ਵੇਖੋਗੇ ਤੇ ਬਹੁਤ ਘੱਟ ਆ। ਸੋ ਇਸੇ ਕਰਕੇ ਇਹਨਾਂ ਨੇ ਇਸ ਗੱਲ ਤੇ ਸਵਾਲ ਖੜੇ ਕੀਤੇ ਆ ਕਿ ਜਿਹੜੀਆਂ ਨੁਕਸਦਾਰ ਗਵਾਹੀਆਂ ਉਹ ਕਿਉਂ ਹੋ ਰਹੀਆਂ, ਜਾਂ ਤੇ ਇਹ ਲੈਣਾ ਦੇਣਾ ਕਰਕੇ ਬਹਿ ਜਾਂਦੇ ਆ, ਗਵਾਹੀ ਤੋਂ ਮੁੱਕਰ ਜਾਂਦੇ ਆ, ਜਾਂ ਫਿਰ ਇਹਨਾਂ ਦੇ ਕੋਲ ਕਹਾਣੀ ਸਾਬਤ ਕਰਨ ਲਈ ਤੱਥ ਹੀ ਨਹੀਂ ਹੁੰਦੇ, ਸਬੂਤ ਹੀ ਨਹੀਂ ਹੁੰਦੇ, ਬਸ ਐਵੇਂ ਇਹਨਾਂ ਨੇ ਹਵਾ 'ਚ ਤਲਵਾਰਾਂ ਮਾਰੀਆਂ ਹੁੰਦੀਆਂ। ਸੋ ਇਹ ਦਿਲਚਸਪ ਮਾਮਲਾ। ਔਰ ਵੈਸੇ ਕੈਗ ਦੀ ਜਿਹੜੀ ਰਿਪੋਰਟ ਆ ਉਹਨੂੰ ਨਾਲ ਦੀ ਨਾਲ ਇੱਕ ਚੀਜ਼ ਹੋਰ ਵੀ ਪ੍ਰਮਾਣਿਤ ਕਰਦੀ ਹੈ ਕਿ ਇਹ ਗੜਬੜੀ ਚੱਲਦੀ ਆ। ਇੱਕ ਤੇ ਇਹ ਆ ਕਿ ਇੰਦਰਜੀਤ ਜਿਹੜਾ ਫੜਿਆ ਗਿਆ ਸੀਗਾ ਇੰਸਪੈਕਟਰ, ਉਹ ਵੀ ਸਾਰੀ ਖੇਡ ਇਸੇ ਤਰ੍ਹਾਂ ਹੀ ਖੇਡਦਾ ਸੀ, ਆਪ ਹੀ ਨਸ਼ਾ ਫੜ ਲੈਂਦਾ ਸੀ, ਆਪ ਹੀ ਤਸਕਰਾਂ ਨਾਲ ਗੰਢ ਕਰ ਲੈਂਦਾ ਸੀ, ਆਪ ਕੇਸ ਦਰਜ ਕਰ ਦਿੰਦਾ ਸੀ, ਆਪ ਵਿੱਚੋਂ ਮਾਲ ਰੱਖ ਲੈਂਦਾ ਸੀ ਤੇ ਆਪ ਹੀ ਮੁੜ ਕੇ ਸੈਟਿੰਗ ਕਰ ਲੈਂਦਾ ਸੀਗਾ ਕਿ ਇੰਨੇ ਲੱਖ ਦੇ ਦਿਓ ਮੈਂ ਤੁਹਾਡਾ ਕੇਸ ਕਢਾ ਦੂੰਗਾ। ਸੋ ਸਾਰਾ ਕੁਛ ਕਿੱਦਾਂ ਕੀਤਾ ਜਾਂਦਾ ਸੀ, ਉਹਦੇ 'ਚ ਇਕੱਲਾ ਉਹ ਨਹੀਂ ਹੋਏਗਾ, ਹੋਰ ਵੀ ਅਫਸਰ ਹੋਣ। ਇਹ ਗੱਲ ਵੱਖਰੀ ਆ ਕਿ ਕੈਪਟਨ ਨੇ ਉਹ ਜਾਂਚ ਪੜਤਾਲ ਉੱਥੇ ਠੱਪ ਕਰ ਦਿੱਤੀ। ਹੁਣ ਦੂਜੀ ਚੀਜ਼ ਜੇ ਆਪਾਂ ਪ੍ਰਮਾਣ ਵਜੋਂ ਲੈਣੀ ਹੋਵੇ ਤੇ ਕੱਲ ਜਿਹੜੀ ਖਰੜ ਦੇ ਵਿੱਚ ਲੈਬ ਹੈ ਜਿੱਥੋਂ ਜਾ ਕੇ NDPS ਦੇ ਸੈਂਪਲ ਯਾਨੀ ਜੋ ਨਸ਼ਾ ਫੜਿਆ ਜਾਂਦਾ ਜਿਹੜੀ ਉਹਦੀ ਸੈਂਪਲਿੰਗ ਹੁੰਦੀ ਹੈ, ਜਿੱਥੇ ਜਾ ਕੇ ਉਹ ਟੈਸਟ ਹੁੰਦੀ ਹੈ, ਪ੍ਰਮਾਣਿਤ ਹੁੰਦੀ ਹੈ, ਤਾਂ ਉਸ ਲੈਬ ਦੇ ਬਹੁਤ ਸਾਰੇ ਕਰਮਚਾਰੀਆਂ ਨੂੰ ਕੱਲ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਆ ਇਸ ਦੋਸ਼ ਦੇ ਤਹਿਤ, ਕਿਉਂਕਿ ਇਹ ਜਿਹੜੇ ਬੰਦੇ ਸੀਗੇ ਜੋ ਉੱਥੇ ਰਿਪੋਰਟਾਂ ਜਾਂਦੀਆਂ ਸੀਗੀਆਂ ਸੈਂਪਲਿੰਗ ਵਾਸਤੇ, ਉਹਨਾਂ ਰਿਪੋਰਟਾਂ ਨੂੰ ਫੇਲ ਕਰ ਦਿੰਦੇ ਸੀ। ਮਤਲਬ ਕੋਈ ਸੈਂਪਲ ਆ, ਉਹਦੀ ਰਿਪੋਰਟ ਉਹਨਾਂ ਨੇ ਬਣਾ ਕੇ ਭੇਜਣੀ ਆ ਤਾਂ ਉਹਦੇ 'ਚ ਉਸ ਰਿਪੋਰਟ ਨੂੰ ਇਹ ਨੈਗੇਟਿਵ ਕਰ ਦਿੰਦੇ ਸੀਗੇ ਕਿ ਇਹ ਜਿਹੜਾ ਸੈਂਪਲ ਆ ਜੋ ਪੁਲਿਸ ਦਾਅਵਾ ਕਰਦੀ ਪਈ ਆ ਇਹ ਉਹ ਨਸ਼ਾ ਹੈ ਹੀ ਨਹੀਂ, ਜਾਂ ਇਸ ਨਸ਼ੇ ਦੇ ਵਿੱਚ ਕੋਈ ਨਾ ਕੋਈ ਹੇਰ-ਫੇਰ ਸੀ। ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਲੈਬ ਤੱਕ ਦੇ ਲੋਕ ਜਿਹੜੇ ਆ ਉਹ ਤਸਕਰਾਂ ਦੇ ਨਾਲ ਰਲੇ ਹੋਏ ਆ, ਜਿਹੜੇ ਇਹ ਪੁਲਿਸ ਵਾਲੇ ਆ ਇਹ ਕਿਸ ਤਰ੍ਹਾਂ, ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਇੰਦਰਜੀਤ ਹੋਰੀ ਖੇਡਦੇ ਸੀਗੇ, ਇਹ ਇਸ ਤਰ੍ਹਾਂ ਤਸਕਰਾਂ ਨਾਲ ਰਲਦੇ ਆ, ਤਾਂ ਜਿਹੜੇ NDPS ਤੇ ਫਿਰ ਮੁਕੱਦਮੇ ਆ ਉਹ ਦਰਜ ਕਰਨ ਦਾ ਕੀ ਫਾਇਦਾ, ਕਿਉਂਕਿ ਉਹਨਾਂ ਦੇ ਵਿੱਚ ਤੇ ਸਗੋਂ ਰਿਸ਼ਵਤਖੋਰੀ ਹੋ ਜਾਂਦੀ ਆ। ਤਸਕਰ ਜਿਹੜੇ ਆ ਉਹ 4 ਦਿਨ ਜੇਲ੍ਹ ਦੀ ਦਾਲ ਪੀ ਕੇ ਚਲੇ ਜਾਂਦੇ ਆ, ਇਹ ਆਪਣਾ ਝੋਲ ਛਕ ਲੈਂਦੇ ਆ, ਉਹਦੇ 'ਚ ਨਸ਼ਾ ਰੋਕੂ ਮੁਹਿੰਮ ਹੈ ਜਿਹੜੀ ਉਹ ਤੇ ਫੇਲ ਦੀ ਫੇਲ ਆ। ਸੋ ਕੈਗ ਦੀ ਰਿਪੋਰਟ ਤੇ ਐਕਸ਼ਨ ਲੈਣਾ ਚਾਹੀਦਾ, ਪਰ ਜਿਨ੍ਹਾਂ ਨੇ ਐਕਸ਼ਨ ਲੈਣਾ ਇਸ ਸਮੇਂ ਜਿਹੜੇ ਸਰਕਾਰ 'ਚ ਉਹ ਇਸ ਰਿਪੋਰਟ ਨੂੰ ਵੇਖ ਕੇ ਖੁਸ਼ ਤੇ ਹੋ ਸਕਦੇ ਕਿ ਸਾਡੇ ਵਿਰੋਧੀਆਂ ਦੇ ਕਾਰਜਕਾਲ ਦੀ ਇਹ ਸਾਰੀ ਜਿਹੜੀ ਰਿਪੋਰਟ ਆ ਇਹ ਰਿਪੋਰਟ ਕਾਰਡ ਉਹਨਾਂ ਦੇ ਰਾਜ ਦਾ, ਪਰ ਜਿਹੜੀ ਸਥਿਤੀ ਮੌਜੂਦਾ
ਕੈਪਟਨ ਸਰਕਾਰ ਵੇਲੇ ਦੀ ਸਥਿਤੀ ਆ, ਉਹ ਵੀ ਸਥਿਤੀ ਉਹ ਪਿਛਲੀ ਸਥਿਤੀ ਦੇ ਨਾਲੋਂ ਜੁਦਾ ਨਹੀਂ ਹੈਗੀ। ਨਹੀਂ ਜੀ, ਬਿਲਕੁਲ ਕੋਈ ਬਹੁਤਾ ਫਰਕ ਨਹੀਂਗਾ। ਨਾਲੇ ਕੈਪਟਨ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੈ ਰਿਹਾ, ਕਿਉਂਕਿ ਪਤਾ ਨਹੀਂ ਕੀ ਗੰਢ ਤੁੱਪਿਆ ਇਹਨਾਂ ਦੀ ਅੰਤਰਗਤੀ। ਤੇ ਸਰਕਾਰਾਂ ਆ ਕੁਛ ਨਾ ਕੁਛ ਕਰਦੀਆਂ ਰਹਿੰਦੀਆਂ। ਜੇ ਬਿਜਲੀ ਦੇ ਬਿੱਲਾਂ ਦੀ ਜੇ ਗੱਲ ਕਰੀਏ ਤਾਂ ਸਰਕਾਰ ਦੀ ਚਲਾਕੀ ਸਾਹਮਣੇ ਆ ਰਹੀ ਹੈ, ਤੇ ਇੱਕ ਸੰਸਥਾ ਨੇ ਸ਼ਿਕਾਇਤ ਕੀਤੀ ਹੈ। ਦੇਖੋ, ਹਾਈ ਕੋਰਟ ਦੇ ਕੱਲ ਜੱਜ ਇੱਥੇ ਆਏ ਸਨ ਗੁਰਦਾਸਪੁਰ, ਉੱਥੇ ਇੱਕ ਸੰਸਥਾ ਉਹ ਪੇਸ਼ ਹੋਈ ਆ। ਉਹਨਾਂ ਨੇ ਜਾ ਕੇ ਬੜੀ ਦਿਲਚਸਪ ਗੱਲ ਕਹੀ ਆ। ਉਹ ਕਹਿੰਦੇ ਕਿ ਦੇਖੋ, ਪੰਜਾਬ ਦੇ ਵਿੱਚ ਇੱਕ ਰੂਲ ਬਣਾਇਆ ਇਹਨਾਂ ਨੇ। ਉਹ ਕੀ ਹੈ ਕਿ ਇਹ ਜਿਹੜਾ ਮਹੀਨਾਵਾਰ ਬਿੱਲ ਹੁੰਦਾ, ਮਹੀਨਾਵਾਰੀ ਬਿੱਲ ਜਿਹੜਾ ਬਿਜਲੀ ਦਾ ਦੇਣਾ ਹੁੰਦਾ, ਇਹ ਮਹੀਨਾਵਾਰ ਦੇਣ ਦੀ ਥਾਂ ਤੇ ਇਹ 2 ਮਹੀਨਿਆਂ ਦਾ ਬਿੱਲ ਲਾ ਕੇ ਕਰਦੇ। ਤੇ ਇਹਦੇ ਵਿੱਚ ਹੇਰ-ਫੇਰ ਹੁੰਦੀ ਆ। ਉਹਨਾਂ ਨੇ ਹੇਰ-ਫੇਰ ਦਾ ਫਾਰਮੂਲਾ ਵੀ ਦੱਸਿਆ। ਉਹ ਕਹਿੰਦੇ ਕਿ ਮੰਨ ਲਓ ਇੱਕ ਬੰਦਾ ਮਹੀਨੇ ਦੀਆਂ 100 ਯੂਨਿਟ ਤੋਂ ਥੱਲੇ ਯੂਨਿਟਾਂ ਮਚਾਉਂਦਾ ਹੈ, ਤਾਂ ਉਹਦਾ ਜਿਹੜਾ ਪਰ ਯੂਨਿਟ ਰੇਟ ਹੋਏਗਾ ਖਪਤ ਦਾ, ਉਹ ਪੈਣਾ 4 ਰੁਪਏ 95 ਪੈਸੇ। ਤੇ ਜੇ ਮੰਨ ਲਓ 200 ਯੂਨਿਟ ਫੂਕਦਾ ਉਹ ਇੱਕ ਮਹੀਨੇ ਦੀ ਖਪਤ ਕਰਦਾ, ਤਾਂ ਫੇਰ ਪੈ ਜਾਣਾ 6 ਰੁਪਏ 55 ਪੈਸੇ। ਉਹ ਕਹਿੰਦੇ ਕਿ ਬਹੁਤ ਸਾਰੇ ਲੋਕ ਏਦਾਂ ਦੇ ਆ ਜਿਨ੍ਹਾਂ ਦੀ ਕੰਜਪਸ਼ਨ ਹੈ ਜਿਹੜੀ ਉਹ ਮਹੀਨੇ ਦੀ 100 ਯੂਨਿਟ ਤੋਂ ਹੇਠਾਂ ਹੁੰਦੀ ਹੈ, ਪਰ ਕਿਉਂਕਿ 2 ਮਹੀਨਿਆਂ ਦਾ ਜੁੜ ਜਾਂਦਾ ਬਿੱਲ, ਤਾਂ ਉਸ ਸੂਰਤ ਦੇ ਵਿੱਚ ਉਹ 100 ਯੂਨਿਟ ਵਾਲਾ ਜਿਹੜਾ ਪੈਮਾਨਾ ਹੁੰਦਾ ਉਹ ਟੱਪਿਆ ਜਾਂਦਾ, ਤੇ ਬਿੱਲ ਜਿਹੜਾ ਫਿਰ ਉਸ ਦਰ ਨਾਲ ਲੱਗ ਕੇ ਆਉਂਦਾ ਜਿਹੜੀ ਦਰ 6 ਰੁਪਏ 55 ਪੈਸੇ ਆ। ਸੋ ਇਹ ਉਹਨਾਂ ਨੇ ਇਲਜ਼ਾਮ ਲਾਇਆ। ਉਹ ਕਹਿੰਦੇ ਕਿ ਇਹਦੇ ਤੇ ਅਦਾਲਤ ਨੂੰ ਕੋਈ ਨਾ ਕੋਈ ਕਾਰਵਾਈ ਕਰਨੀ ਚਾਹੀਦੀ ਆ। ਉਹਨਾਂ ਦੀ ਸ਼ਿਕਾਇਤ ਸੁਣ ਲਈ ਹੈ ਜਸਟਿਸ ਨੇ, ਉਹ ਹੁਣ ਅੱਗੇ ਹੋ ਸਕਦਾ ਕਾਰਵਾਈ ਵੀ ਕਰ ਦੇਣ। ਪਰ ਦੂਸਰੇ ਪਾਸੇ ਮਹਿਕਮਾ ਕਹਿੰਦਾ ਜੀ ਕਿ ਦੇਖੋ, ਇਹ 20 ਕਿਲੋਵਾਟ ਵਾਲਿਆਂ ਤੱਕ ਹੀ ਹੈ, ਜਿਹੜੇ 20 ਕਿਲੋਵਾਟ ਤੋਂ ਉੱਤੇ ਬਿਜਲੀ ਖਪਤ ਕਰਦੇ ਆ ਮਹੀਨੇ ਦੀ, ਅਸੀਂ ਉਹਨਾਂ ਨੂੰ ਮਹੀਨਾਵਾਰ ਬਿੱਲ ਦਿੰਦੇ ਹਾਂ। ਪਰ ਜਿਹੜੀ ਕੰਜਪਸ਼ਨ 20 ਕਿਲੋਵਾਟ ਤੋਂ ਥੱਲੇ ਦੀ ਹੁੰਦੀ ਆ, ਅਸੀਂ ਉਹਨਾਂ ਨੂੰ 2 ਮਹੀਨਿਆਂ ਬਾਅਦ ਹੀ ਬਿੱਲ ਦਿੰਦੇ ਹਾਂ। ਔਰ ਇਹ ਵਿਭਾਗ ਦਾ ਰੂਲ ਹੈ, ਸਾਡਾ ਅਧਿਕਾਰੀਆਂ ਦਾ ਇਹਦੇ 'ਚ ਕੋਈ ਲੱਲਾ ਖੱਖਾ ਨਹੀਂ ਹੈਗਾ। ਪਰ ਮੇਰੇ ਖਿਆਲ ਦੇ ਨਾਲ ਗੱਲ ਸੁੱਟਣ ਵਾਲੀ ਨਹੀਂ ਹੈਗੀ, ਗੱਲ ਸਮਝਣ ਵਾਲੀ ਹੈ। ਇਹਦੇ ਵਿੱਚ ਹੁਣ ਪਤਾ ਲੱਗਣਾ ਚਾਹੀਦਾ ਕਿ ਕੀ ਇਹਦੇ 'ਚ ਹੇਰ-ਫੇਰ ਹੁੰਦੀ ਹੈ। ਜੇ ਹੇਰ-ਫੇਰ ਹੁੰਦੀ ਹੈ ਤਾਂ ਕੋਰਟ ਨੂੰ ਜਾਂ ਜਿਹੜੀ ਕੋਈ ਹੋਰ ਇਸ ਤਰ੍ਹਾਂ ਦੀ ਰੈਗੂਲੇਟਰੀ ਹੈ ਉਹਨੂੰ ਇਸ ਤਰ੍ਹਾਂ ਦਾ ਫੈਸਲਾ ਲੈਣਾ ਚਾਹੀਦਾ ਕਿ ਇਹ ਬਿੱਲ ਜਿਹੜੇ ਆ ਮਹੀਨਾਵਾਰ ਆਉਣ। ਘੱਟੋ ਘੱਟ ਜਿਨ੍ਹਾਂ ਦੀ ਕੰਜਪਸ਼ਨ ਜਿਹੜੀ ਆ 100 ਯੂਨਿਟ ਤੋਂ ਥੱਲੇ, ਉਹ ਤੇ ਇਹਨਾਂ ਮਹਿੰਗੇ ਬਿੱਲਾਂ ਤੋਂ ਬਚ ਸਕਣ। ਜੀ ਬਿਲਕੁਲ। ਅਤੇ ਅੱਗੇ ਗੱਲ ਕਰਦੇ ਹਾਂ, ਇੱਕ ਮੁਸਲਿਮ ਦੀ ਦੁਕਾਨ ਬੰਦ ਕਰਾਉਣ ਨੂੰ ਲੈ ਕੇ ਸ਼ਿਵ ਸੈਨਾ ਦੇ 2 ਗਰੁੱਪ ਛਿੱਤਰੋ-ਛਿੱਤਰੀ। ਇਹਨਾਂ ਦਾ ਕੰਮ ਛਿੱਤਰੋ-ਛਿੱਤਰੀ ਹੈ। ਜੇ ਕਿਸੇ ਨਾਲ ਨਾ ਹੋਣ ਤੇ ਫਿਰ ਆਪੋ ਵਿੱਚ ਵੀ ਹੋ ਕੇ ਆਪਣਾ ਪੁੱਤ ਠੰਡਾ ਕਰ ਲੈਂਦੇ ਆ। ਇਹ ਘਟਨਾ ਗੁਰਦਾਸਪੁਰ ਜ਼ਿਲ੍ਹੇ ਦੀ ਆ। ਉੱਥੇ ਬਟਾਲੇ ਦੇ ਵਿੱਚ ਕੁਛ ਦਿਨ ਪਹਿਲਾਂ ਮੁਸਲਿਮ ਸਮੁਦਾਇ ਦਾ ਇੱਕ ਬੰਦਾ ਸੀਗਾ, ਉਹਨੇ ਦੁਕਾਨ ਕੀਤੀ ਸੀ। ਦੁਕਾਨ ਦੇ ਵਿੱਚ ਪਹਿਲਾਂ ਕਿਤੇ ਕੁਛ ਮੂਰਤੀਆਂ, ਕੈਲੰਡਰ ਪਏ ਹੁੰਦੇ, ਜਿਵੇਂ ਛੋਟੇ ਛੋਟੇ ਪੂਜਾ ਘਰ ਦੇ ਬਣਾਏ ਹੁੰਦੇ ਦੁਕਾਨਾਂ 'ਚ ਲੋਕਾਂ ਨੇ। ਤਾਂ ਉਸ ਬੰਦੇ ਨੇ ਚੱਕ ਕੇ ਉਹ ਜਿਹੜੀ ਪੂਜਾ ਸਮੱਗਰੀ, ਮੂਰਤੀਆਂ ਵਗੈਰਾ ਸੀਗਾ, ਉਹ ਬਾਹਰ ਕੂੜੇ 'ਚ ਸੁੱਟ ਦਿੱਤੇ। ਉੱਥੋਂ ਰੌਲਾ ਪੈ ਗਿਆ, ਉਹਦੀ ਦੁਕਾਨ ਜ਼ਬਰਦਸਤੀ ਬੰਦ ਕਰਾ ਦਿੱਤੀ ਗਈ, ਉਹਦੇ ਤੇ ਮੁਕੱਦਮਾ ਦਰਜ ਹੋ ਗਿਆ। ਹੋਇਆ ਕੀ ਕਿ ਉਸੇ ਬੰਦੇ ਦੀ ਨੇੜਲੇ ਥਾਂ ਤੇ ਹੀ ਇੱਕ ਰਿਸ਼ਤੇਦਾਰ ਦੀ ਦੁਕਾਨ ਸੀ। ਹੁਣ ਜਿਹਨੇ ਬੇਅਦਬੀ ਕੀਤੀ ਉਹਨਾਂ ਚੀਜ਼ਾਂ ਦੀ, ਉਹਦੇ ਤੇ ਮਾਮਲਾ ਦਰਜ ਕਰ ਲਿਆ ਗਿਆ, ਉਹਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ। ਪਰ ਜਿਹੜਾ ਉਹਦਾ ਰਿਸ਼ਤੇਦਾਰ ਸੀਗਾ, ਇੱਕ ਗਰੁੱਪ ਸ਼ਿਵ ਸੈਨਾ ਵਾਲਿਆਂ ਦਾ, ਉਹਦੀ ਦੁਕਾਨ ਬੰਦ ਕਰਾਉਣ ਵੀ ਚਲੇ ਗਿਆ। ਤਾਂ ਜਿਹੜਾ ਦੂਸਰਾ ਗਰੁੱਪ ਸੀ ਸ਼ਿਵ ਸੈਨਾ ਵਾਲਿਆਂ ਦਾ, ਇੱਕ ਤੇ ਇਹਨਾਂ ਦੇ ਆਪਣੋਂ ਵਿੱਚ ਵੀ ਬੜੇ ਗਰੁੱਪ ਆ, ਕੋਈ ਬਾਲ ਠਾਕਰੇ ਸ਼ਿਵ ਸੈਨਾ, ਕੋਈ ਸ਼ਿਵ ਸੈਨਾ ਹਿੰਦ ਆ, ਕੋਈ ਫਲਾਣੀ ਆ, ਕੋਈ ਧਮਕਾਣੀ ਆ। ਤਾਂ ਇਹ ਦੂਸਰਾ ਗਰੁੱਪ ਸੀ ਜਿਹੜਾ ਉੱਥੇ ਚਲੇ ਗਿਆ ਮੌਕੇ ਤੇ। ਇਹ ਕਹਿੰਦਾ ਕਿ ਨਹੀਂ, ਅਸੀਂ ਦੁਕਾਨ ਤੁਹਾਡੀ ਬੰਦ ਨਹੀਂ ਹੋਣ ਦਿਆਂਗੇ, ਕਿਉਂਕਿ ਜਿਹੜੇ ਬੰਦੇ ਨੇ ਗੁਨਾਹ ਕੀਤਾ ਉਸ ਬੰਦੇ ਨੂੰ ਸਜ਼ਾ ਮਿਲ ਗਈ ਆ, ਤੁਹਾਡਾ ਵਿੱਚ ਕੀ ਕਸੂਰ ਆ, ਤੁਸੀਂ ਦੁਕਾਨ ਬੰਦ ਨਾ ਕਰੋ। ਇਸ ਤੋਂ ਦੋਵੇਂ ਗਰੁੱਪ ਝਗੜਦੇ ਥਾਣੇ ਤੱਕ ਚਲੇ ਗਏ। ਥਾਣੇ ਦੇ ਵਿੱਚ ਉੱਥੇ ਜਾ ਕੇ ਥਾਣੇਦਾਰ ਨੇ ਜਦੋਂ ਸਮਝਾਉਣ ਦਾ ਯਤਨ ਕੀਤਾ ਕਿ ਮੰਨ ਲਓ ਇਸ ਤਰ੍ਹਾਂ ਜ਼ਬਰਦਸਤੀ ਕੋਈ ਹਿੰਦੂ ਦੀ ਦੁਕਾਨ ਕੋਈ ਆ ਕੇ ਸਿੱਖ ਬੰਦ ਕਰਾਵੇ ਤੇ ਫਿਰ ਤੁਹਾਨੂੰ ਕਿੰਨੀ ਮਿਰਚ ਲੱਗੂਗੀ। ਉਸ ਤੋਂ ਬਾਅਦ ਦੱਸਦੇ ਕਿ ਥਾਣੇਦਾਰ ਦੇ ਗੱਲ ਪੈ ਗਏ ਇਕੱਠੇ ਹੋ ਕੇ ਕਿ ਹਾਂ ਤੂੰ ਆਹ ਗੱਲ ਆਖੀ ਤੇ ਆਖੀ ਕਾਤੋਂ। ਥਾਣੇਦਾਰ ਨੇ ਮਾਫੀ ਮੰਗ ਕੇ ਖਹਿੜਾ ਛਡਾਇਆ, ਪਰ ਇਹ ਦੋਵੇਂ ਗਰੁੱਪ ਫਿਰ ਮੁੜ ਕੇ ਆਪੋ ਵਿੱਚ ਵੀ ਫਿਰ ਥਾਣੇ ਦੇ ਅੰਦਰ ਹੀ ਜਿੱਤੀ। ਹੁਣ ਵੇਖਣ ਵਾਲੀ ਚੀਜ਼ ਇਸ ਮਾਮਲੇ 'ਚ ਸਭ ਤੋਂ ਦਿਲਚਸਪ ਇਹ ਆ ਕਿ ਇਹ ਆਪਣੇ ਪੱਧਰ ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਵੇਂ ਕਰ ਸਕਦੇ ਆ। ਮੰਨ ਲਓ ਕਿਸੇ ਨੇ ਬੇਅਦਬੀ ਕੀਤੀ, ਉਹਦੇ ਤੇ ਮਾਮਲਾ ਦਰਜ ਹੋ ਗਿਆ, ਉਹਨੂੰ ਹੁਣ ਮੁਕੱਦਮੇ ਦਾ ਸਾਹਮਣਾ ਕਰਨਾ ਪਊਗਾ, ਪਰ ਉਹਦੇ ਨੇੜਲੇ ਰਿਸ਼ਤੇਦਾਰ ਦਾ ਜਾ ਕੇ ਕਾਰੋਬਾਰ ਠੱਪ ਕਰਵਾਉਣਾ, ਇਹਦਾ ਅਧਿਕਾਰ ਇਹਨਾਂ ਨੂੰ ਕੌਣ ਦਿੰਦਾ? ਇਹ ਜਾ ਕੇ ਦੁਕਾਨਾਂ ਦੇ ਸ਼ਟਰ ਖੁਦ ਜ਼ਬਰਦਸਤੀ ਸਟਵਾਉਂਦੇ ਆ। ਇਹ ਅਧਿਕਾਰ ਕਿਹਨੇ ਦਿੱਤਾ ਇਹਨਾਂ ਨੂੰ? ਇੱਥੋਂ ਤੱਕ ਕਿ ਜਾ ਕੇ ਉੱਥੇ ਗਊਸ਼ਾਲਾਵਾਂ ਦੇ ਹਿਸਾਬ ਕਿਤਾਬ ਚੈੱਕ ਕਰਦੇ ਫਿਰਦੇ ਆ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਬਾਤ ਤੋਂ। ਇਹ ਜਿਹੜੇ ਪੜਤਾਲੀਆ ਅਫਸਰ ਬਣੇ ਫਿਰਦੇ ਆ, ਇਹ ਜਿਹੜੇ ਇੰਸਪੈਕਟਰ ਬਣੇ ਫਿਰਦੇ ਆ, ਇਹਨਾਂ ਨੂੰ ਥੰਮਣ ਦੀ ਜ਼ਰੂਰਤ ਹੈ, ਇਹਨਾਂ ਨੂੰ ਰੋਕਣ ਦੀ ਜ਼ਰੂਰਤ ਆ। ਪਤਾ ਨਹੀਂ ਕਿਉਂ ਪੁਲਿਸ ਇਹਨਾਂ ਤੋਂ ਡਰਦੀ ਹੈ, ਸ਼ਾਇਦ ਇਸ ਕਰਕੇ ਕਿਉਂਕਿ ਹੁਕਮਰਾਨ
ਜਾਂ ਜਿਹੜੇ ਉੱਤੇ ਦਿੱਲੀ ਦਰਬਾਰ 'ਚ ਬੈਠੇ ਆ ਉਹ ਲੋਕ ਇਹਨਾਂ ਦੀ ਪਿੱਠ ਤੇ ਖੜੇ ਆ। ਪਰ ਜੇ ਇਸ ਤਰ੍ਹਾਂ ਆਪ ਉਧਰੀਆਂ ਕਰਦੇ ਰਹਿਣਗੇ ਤੇ ਪੰਜਾਬ ਜਿਹੜਾ ਕਿ ਇਸ ਸਮੇਂ ਸਾਰੀਆਂ ਕੌਮਾਂ ਲਈ, ਸਾਰੇ ਵਰਗਾਂ ਲਈ ਬੜਾ ਆਦਰਸ਼ ਸਥਾਨ ਹੈ ਰਹਿਣ ਲਈ, ਗੁਜ਼ਰ ਬਸਰ ਕਰਨ ਲਈ, ਇੱਥੇ ਵੀ ਫਿਰ ਇਹ ਲਾਂਬੂ ਲੱਗਣੇ ਸ਼ੁਰੂ ਹੋ ਜਾਣਗੇ। ਬਿਲਕੁਲ ਜੀ। ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬ 'ਚ ਲਹੂ ਤੋਂ ਕਮਾਈ ਕਰਨ ਨੂੰ ਲੈ ਕੇ ਹਾਈ ਕੋਰਟ ਸਖਤ। ਦੇਖੋ ਇਹ ਮਸਲਾ ਹੈ ਨਾ ਜਿਹੜਾ ਹਾਈ ਕੋਰਟ ਇਸ ਕਰਕੇ ਗਿਆ ਕਿ ਪੰਜਾਬ ਦੇ ਵਿੱਚ ਖੂਨ ਦੀ ਕੀਮਤ ਵਸੂਲੀ ਜਾਂਦੀ ਹੈ। ਹੁਣ ਹਾਈ ਕੋਰਟ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਸੀਂ ਕੰਮ ਕਰਦੇ ਪਏ ਹੋ ਇਹ ਦੱਸੋ ਕਿ ਇਹ ਕਿਉਂ ਵਿਕ ਰਿਹਾ ਤੁਹਾਡੇ ਹਸਪਤਾਲਾਂ ਦੇ ਵਿੱਚ। ਹਾਲਾਂਕਿ ਸਰਕਾਰੀ ਬਲੱਡ ਬੈਂਕਾਂ ਦੀ ਗੱਲ ਆ ਔਰ ਇਹਦੇ ਵਿੱਚ ਹੁਣ ਦੇਖੋ ਜਿਹੜੀ ਆਪਾਂ ਗੱਲ ਸਾਫ਼ ਤੌਰ ਤੇ ਵੇਖ ਸਕਦੇ ਹਾਂ ਕਿ ਮਾਮਲਾ ਗੜਬੜ ਕਿੱਥੇ ਆ। ਜਿਹੜਾ ਕੇਂਦਰ ਸਰਕਾਰ ਆ ਉਹ ਗਾਈਡਲਾਈਨ ਜਾਰੀ ਕਰਦਾ, ਉਸ ਗਾਈਡਲਾਈਨ ਦੇ ਮੁਤਾਬਕ ਸਰਕਾਰੀ ਹਸਪਤਾਲਾਂ 'ਚ 1050 ਤੇ ਨਿੱਜੀ ਹਸਪਤਾਲਾਂ 'ਚ 1450 ਰੁਪਏ ਬਲੱਡ ਪ੍ਰੋਸੈਸਿੰਗ ਫੀਸ ਲੈ ਸਕਦਾ ਕੋਈ ਵੱਧ ਤੋਂ ਵੱਧ, ਯਾਨੀ ਜਿਹੜਾ ਖੂਨ ਨੂੰ ਸਾਫ਼ ਕੀਤਾ ਜਾਂਦਾ ਜਾਂ ਟੈਸਟ ਵਗੈਰਾ ਕੀਤੇ ਜਾਂਦੇ ਬਲੱਡ ਦੇ। ਹੁਣ ਸਾਡੇ ਪੰਜਾਬ ਦੇ ਵਿੱਚ ਕੀ ਹੁੰਦਾ ਕਿ ਇਹ ਜਿਹੜੀ ਪ੍ਰੋਸੈਸਿੰਗ ਫੀਸ ਆ ਇਹ ਕਿਤੇ 2700 ਰੁਪਈਆ ਲਈ ਜਾ ਰਹੀ ਹੈ, ਕਿਤੇ 4000 ਰੁਪਈਆ ਲਈ ਜਾ। ਮਤਲਬ ਕਿ ਆਪਾਂ ਕਹਿ ਦਿੰਦੇ ਹਾਂ ਕਿ ਸਰਕਾਰੀ ਬਲੱਡ ਬੈਂਕ ਚੋਂ ਖੂਨ ਹੈ ਜਿਹੜਾ ਉਹ ਗਰੀਬ ਬੰਦੇ ਨੂੰ ਮੁਫਤ ਮਿਲ ਜਾਂਦਾ, ਪਰ ਉਹ ਪ੍ਰੋਸੈਸਿੰਗ ਫੀਸ ਦੇ ਨਾਮ ਤੇ ਕਿੰਨਾ ਪੈਸਾ ਲਿਆ ਜਾ ਰਿਹਾ 4000 ਯੂਨਿਟ ਦਾ। ਇੱਥੋਂ ਤੱਕ ਕਿ 2700 4000 ਜਿਹੜਾ ਉਹ ਰੇਟ ਹੀ ਮਿੱਥ ਦਿੱਤਾ ਗਿਆ। ਤੇ ਜੇ ਆਪਾਂ ਗੱਲ ਕਰੀਏ ਜਿੱਦਾਂ ਪਲੇਟਲੇਟਸ ਖਤਮ ਹੋ ਜਾਂਦੇ ਆ, ਕਈਆਂ ਦੇ ਘੱਟ ਜਾਂਦੇ ਆ, ਤਾਂ ਜੇ ਉਹ ਜ਼ਰੂਰਤ ਪੈ ਜਾਵੇ ਤੇ ਉਹ ਦੱਸਦੇ ਆ ਕਿ ਜਿਹੜੀ ਕੇਂਦਰ ਦੀ ਗਾਈਡਲਾਈਨ ਆ ਉਹ ਇਹ ਆ ਕਿ ਵੱਧ ਤੋਂ ਵੱਧ 11000 ਰੁਪਈਆ ਲਿਆ ਜਾ ਸਕਦਾ ਹੈ ਪਲੇਟਲੇਟਸ ਦਾ, ਜਦ ਕਿ ਸਾਡੇ ਇੱਥੇ ਉਹ 25,000 ਤੱਕ ਵਿਕਦਾ ਪਿਆ। ਤਾਂ ਇਸੇ ਕਰਕੇ ਹਾਈ ਕੋਰਟ ਨੇ ਪੁੱਛਿਆ ਕਿ ਆ ਖੂਨ ਤੋਂ ਤੁਸੀਂ ਕਮਾਈ ਕਾਹਤੋਂ ਕਰਦੇ ਪਏ ਹੋ ਭਾਈ, ਜਦੋਂ ਕੇਂਦਰ ਨੇ ਰੇਟ ਫਿਕਸ ਕੀਤੇ ਆ ਤੇ ਤੁਸੀਂ ਆ ਜਿਹੜਾ 2-2000 2,500 ਰੁਪਈਆ ਵੱਧ ਇੱਕ ਯੂਨਿਟ ਦਾ ਲਈ ਜਾਂਦੇ ਹੋ, ਇਹ ਤੁਹਾਨੂੰ ਕਿੰਨੇ ਅਖਤਿਆਰਾਂ ਦਿੱਤੇ। ਸੋ ਹੁਣ ਦੇਖਦੇ ਹਾਂ ਕੀ ਜਾ ਕੇ ਇਹ ਜਵਾਬ ਦਿੰਦੇ ਆ। ਪਰ ਵੇਖੋ ਇਹ ਕਿੱਡੀ ਤਰਾਸਦੀ ਆ ਕਿ ਇੱਕ ਗਰੀਬ ਬੰਦਾ ਜਿਹੜਾ ਉਹਦੀ ਪਹੁੰਚ ਤੋਂ ਖੂਨ ਵੀ ਦੂਰ ਕੀਤਾ ਜਾ ਰਿਹਾ। ਵੈਸੇ ਤੇ ਖੂਨ ਗਰੀਬ 'ਚ ਇਹਨਾਂ ਨੇ ਛੱਡਿਆ ਹੀ ਨੀਗਾ, ਚੂਸ ਲਿਆ ਸਾਰਾ। ਤੇ ਜਿਹੜਾ ਕੋਈ ਲੋੜਵੰਦ ਆ ਜਿਹੜਾ ਬਿਲਕੁਲ ਮਰਨ ਦੇ ਕੰਢੇ ਤੇ ਪਹੁੰਚ ਜਾਂਦਾ, ਜੇ ਉਹਨੇ ਬਚਣਾ ਹੋਵੇ ਤੇ ਉਹਦੇ ਲਈ ਵੀ ਦਰਵਾਜ਼ੇ ਜਿਹੜੇ ਇਹਨਾਂ ਨੇ ਬੰਦ ਕਰ ਦਿੱਤੇ। ਗਰੀਬ ਬੰਦਾ ਕਿੱਥੇ ਜਾਵੇ, ਇਹ ਸਭ ਤੋਂ ਵੱਡਾ ਸਵਾਲ ਹੈ। ਜੀ ਜੀ ਬਿਲਕੁਲ, ਗਰੀਬਾਂ ਲਈ ਕੁਛ ਨਹੀਂ ਇੱਥੇ। ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਾਰੀਆ ਜੀ। ਅਤੇ ਜਿਸ ਤਰ੍ਹਾਂ ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।